ਬਿਸਮਿल्लाहिर्रहमानिर्रहीम ਤੇ अस्सलाम वालेकुम। 5 ਮਈ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 177। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਤੁਹਾਨੂੰ ਹੁਣ ਤੱਕ ਜੋ ਕੋਇਟਾ 'ਚ ਹੋਇਆ ਉਹਦਾ ਤੇ ਪਤਾ ਲੱਗ ਹੀ ਗਿਆ ਕਿ ਕੋਇਟਾ ਦੇ ਵਿੱਚ ਦਹਿਸ਼ਤਗਰਦੀ ਦਾ ਹਮਲਾ ਹੋਇਆ। ਹੁਣ ਨੰਬਰ ਡਿਫਰੈਂਟ ਆ ਰਹੇ ਨੇ, ਕੋਈ ਆਂਦਾ 70 ਲੋਕ ਉੱਥੇ ਸ਼ਹੀਦ ਹੋ ਗਏ ਨੇ ਤੇ ਕੋਈ ਆਂਦਾ 40 ਹੋਏ ਨੇ। ਬਹਰਹਾਲ ਹੁਣ ਨੰਬਰ ਜਿਹੜਾ ਉਹ ਬਹੁਤ ਵਾਧਾ ਹੋਇਆ ਨਜ਼ਰ ਆ ਰਿਹਾ ਹੈ, ਜਿਹਦੇ ਤੋਂ ਪਤਾ ਇਹ ਲੱਗਾ ਹੈ ਕਿ ਬਹੁਤ ਹੀ ਜ਼ਿਆਦਾ ਬਾਰੂਦੀ ਮਵਾਦ ਨਾਲ ਭਰੀ ਹੋਈ ਕੋਈ ਗੱਡੀ ਜਿਹੜੀ ਹੈ ਉਹ ਟ੍ਰੇਨ ਦੇ ਵਿੱਚ ਟਕਰਾਈ ਗਈ ਹੈ ਔਰ ਜਿਹਦੇ ਨਾਲ ਟ੍ਰੇਨ ਦੀਆਂ 2 ਬੋਗੀਆਂ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ। ਇਹ ਸਾਨਿਆ ਤੇ ਹੈ, ਜ਼ਾਹਿਰ ਹੈ। ਔਰ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਇਹਦੇ ਵਿੱਚ ਫੌਜੀ ਅਹਿਲਕਾਰ ਸਵਾਰ ਸਨ ਤੇ ਉਹਨਾਂ ਨੂੰ ਟਾਰਗੇਟ ਕਰਨ ਵਾਸਤੇ ਇਹ ਸਾਰੇ ਦਾ ਸਾਰਾ ਕੰਮ ਕੀਤਾ ਗਿਆ। ਲੇਕਿਨ ਇਸ ਗੱਲ ਨੂੰ ਇੱਕ ਪਾਸੇ ਤੇ ਰੱਖੀਏ, ਜ਼ਾਹਿਰ ਹੈ ਇਹਦੇ ਤੇ ਅਸੀਂ ਆਪਣੀ ਇਸ ਹਮਲੇ ਦੀ ਮੁਜ਼ੰਮਤ ਵੀ ਕਰਦੇ ਹਾਂ। ਜਾਨਾਂ ਜਾਣ ਦਾ ਸਾਨੂੰ ਵੀ ਓਨਾ ਹੀ ਦੁੱਖ ਹੈ ਜਿੰਨਾ ਕਿਸੇ ਹੋਰ ਨੂੰ ਹੋਏਗਾ। ਔਰ ਜਿਹੜੇ ਖਾਨਦਾਨ ਨੇ ਉਹਨਾਂ ਦੇ ਨਾਲ ਵੀ ਅਸੀਂ ਦਿਲਜੋਈ ਉਹਨਾਂ ਦੀ ਕਰ ਸਕਦੇ, ਉਹਨਾਂ ਨੂੰ ਇਹੀ ਕਹਿ ਸਕਦੇ ਕਿ ਰੱਬ ਉਹਨਾਂ ਨੂੰ ਸਬਰ ਦੇਵੇ ਔਰ ਸ਼ੋਹਦਾ ਦੇ ਦਰਜਾਤ ਬੁਲੰਦ ਕਰੇ। ਲੇਕਿਨ ਇਸ ਸਾਨਿਆ ਤੋਂ ਵੀ ਵੱਡਾ ਸਾਨਿਆ ਇੱਕ ਹੋਰ ਹੋਇਆ। ਇਸ ਤੋਂ ਵੱਡਾ ਸਾਨਿਆ ਇਹ ਹੋਇਆ ਕਿ ਇਸ ਇਸ਼ੂ ਦੇ ਉੱਤੇ ਪਾਕਿਸਤਾਨੀ ਮੀਡੀਆ ਦੇ ਵਿੱਚ ਗੱਲ ਕਰਨ ਦੀ ਇਸ ਵੇਲੇ ਇਜਾਜ਼ਤ ਨਹੀਂ। ਦਰੁਸਤ ਸੁਣ ਰਹੇ ਹੋ ਤੁਸੀਂ। ਹਾਂਜੀ, ਇਹ ਜਿਹੜੀ ਖਬਰ ਹੈ ਕਿੱਡਾ ਵੱਡਾ ਸਾਨਿਆ, ਕੌਮੀ ਸਾਨਿਆ। ਕਿਸੇ ਹੋਰ ਮੁਲਕ 'ਚ ਹੋਵੇ ਤਾਂ ਸ਼ਾਇਦ ਮਹੀਨਾ ਪੂਰਾ ਇਹਦੇ ਇਰਦ ਗਿਰਦ ਦੀ ਖਬਰਾਂ ਚੱਲਣ ਵੀ ਕਿਵੇਂ ਹੋਇਆ, ਸਿਕਿਉਰਿਟੀ ਫੇਲੀਅਰ ਕਿੱਥੇ ਹੋਇਆ, ਇੰਟੈਲੀਜੈਂਸ ਫੇਲੀਅਰ ਕਿੱਥੇ ਹੋਇਆ, ਕਿਉਂ ਹਮਲਾ ਹੋਇਆ, ਕਿੰਨੇ ਬੰਦੇ ਸ਼ਹੀਦ ਹੋਏ, ਕੌਣ ਹੋਇਆ। ਫਿਰ ਅਗਰ ਇੰਟਰਨੈਸ਼ਨਲ ਮੀਡੀਆ ਹੋਵੇ ਤਾਂ ਇੱਕ ਫਰਦ ਦੀ ਜਿਹੜੀ ਖਬਰ ਹੈ ਉਹਨੂੰ ਪਿਕ ਕਰਨ, ਕਿਸੇ ਦੀ ਮਾਂ ਵਿਖਾਉਣ ਰੋਂਦੀ ਤੇ ਕਿਸੇ ਦੀ ਭੈਣ ਤੇ ਕਿਸੇ ਦੀ ਬੇਗਮ ਤੇ ਕਿਸੇ ਦੇ ਬੱਚੇ, ਇਹ ਦੱਸਣ ਵਾਸਤੇ ਕਿ ਦਹਿਸ਼ਤਗਰਦਾਂ ਨੇ ਕਿੱਡਾ ਭੈੜਾ ਕੰਮ ਕੀਤਾ। ਪੂਰੀ ਦੁਨੀਆ 'ਚ ਤੁਸੀਂ ਵੇਖ ਲਓ ਕਿ ਹਿੰਦੁਸਤਾਨ 'ਚ ਜਿਸ ਵੇਲੇ ਕੋਈ ਇਹੋ ਜਿਹਾ ਕੰਮ ਹੁੰਦਾ ਹੈ ਤੇ ਉਹ ਉਹਨੂੰ ਕਿਸ ਤਰੀਕੇ ਨਾਲ ਮੀਡੀਆ 'ਤੇ ਰੱਖਦੇ ਨੇ, ਪੂਰੀ ਦੁਨੀਆ 'ਚ ਵੇਖ ਲਓ। ਲੇਕਿਨ ਸਾਡੇ ਇਹ ਦੱਸਿਆ ਗਿਆ ਵੀ ਚੌਧਰੀ ਸਾਹਿਬ ਨੇ ਮੀਡੀਆ ਨੂੰ ਕਿਹਾ ਵੀ ਇਹਦੇ 'ਤੇ ਗੱਲ ਨਹੀਂ ਕਰਨੀ ਬਹੁਤੀ, ਬਾ ਇੰਨੀ ਖਬਰ ਦਿਓ ਵੀ ਉੱਥੇ ਦਹਿਸ਼ਤਗਰਦੀ ਦਾ ਹਮਲਾ ਹੋਇਆ ਤੇ ਅੱਗੇ ਤੁਰੋ, ਖਤਮ ਗੱਲ। ਤੁਸੀਂ ਪਾਕਿਸਤਾਨ ਦਾ ਪੂਰਾ ਮੀਡੀਆ ਚੈਨਲਸ, ਪੂਰੇ ਅਖਬਾਰ ਚੁੱਕ ਕੇ ਵੇਖ ਲਓ, ਜਿਹੋ ਜੀ ਕਵਰੇਜ ਹੋਣੀ ਚਾਹੀਦੀ ਹੈ, ਮਤਲਬ ਜਿੱਡਾ ਇਹ ਵੱਡਾ ਸਾਨਿਆ ਹੈ, ਤੁਹਾਨੂੰ ਉੱਥੇ ਤਕਰੀਬਨ ਖਾਮੋਸ਼ੀ ਨਜ਼ਰ ਆਏਗੀ। ਉਸ ਤੋਂ ਬਾਅਦ ਮੀਡੀਆ ਦੇ ਸੱਜਣ ਤੇ ਮਿੱਤਰ ਕਹਿੰਦੇ ਨੇ ਵੀ ਇਹ ਵੀਲਾਗ ਕਰਨ ਵਾਲੇ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਪਾਕਿਸਤਾਨੀ ਆਵਾਮ ਹੈ ਇਹ ਸਾਨੂੰ ਬੁਰਾ ਭਲਾ ਕਹਿੰਦੀ ਹੈ ਤੇ ਮੀਡੀਆ ਨੂੰ ਕੋਈ ਵੇਖਣੋਂ ਹਟ ਗਿਆ ਤੇ ਅਸੀਂ ਟਕੇ ਟੋਕਰੀ ਹੋ ਗਏ। ਇਹ ਤੁਸੀਂ ਆਪਣੀਆਂ ਇਹਨਾਂ ਕਰਤੂਤਾਂ ਦੀ ਵਜ੍ਹਾ ਤੋਂ ਹੋਏ ਹੋ ਤੇ ਤੁਹਾਨੂੰ ਕੀਤਾ ਚੌਧਰੀ ਨੇ ਇਸ ਕੰਮ ਤੱਕ। ਕਿਉਂਕਿ ਜਿਵੇਂ ਪਾਕਿਸਤਾਨ ਦਾ ਕੋਈ ਹੋਰ ਸੈਕਟਰ ਚੌਧਰੀ ਅੱਗੇ ਨਾ ਖਲੋ ਸਕਿਆ, ਨਾ ਵਕੀਲ, ਨਾ ਮੌਲਵੀ, ਨਾ ਸਿਆਸਤਦਾਨ, ਕੋਈ ਵੀ ਸਿਵਾਏ ਇਮਰਾਨ ਖਾਨ ਤੋਂ, ਉਹ ਇਕੱਲਾ ਖਲੋਤਾ ਹੈ, ਬਾਕੀ ਕੋਈ ਨਹੀਂ ਖਲੋ ਸਕਿਆ। ਉਸੇ ਤਰੀਕੇ ਨਾਲ ਮੀਡੀਆ ਵੀ ਨਹੀਂ ਖਲੋ ਸਕਿਆ। ਮੀਡੀਆ ਦੀਆਂ ਵੀ ਭੜਕਾਂ ਬਾਕੀ ਸਾਰਿਆਂ ਤਰ੍ਹਾਂ ਉਦੋਂ ਤੱਕ, ਪੂਰੀ ਕੌਮ ਤਰ੍ਹਾਂ ਹੀ, ਮੈਂ ਕੋਈ ਉਹਨਾਂ ਨੂੰ ਸਿੰਗਲ ਆਊਟ ਨਹੀਂ ਕਰ ਰਿਹਾ, ਉਦੋਂ ਤੱਕ ਹੀ ਸਨ ਜਦੋਂ ਤੱਕ ਉਹਨਾਂ ਨੂੰ ਵੀ ਅੱਗੋਂ ਲੱਗਦਾ ਸੀ ਵੀ ਮਾਮਲੇ ਜਿਹੜੇ ਨੇ ਉਹ ਰਲੇ ਮਿਲੇ ਨੇ, ਜਾਂ ਉਹਨਾਂ ਨੂੰ ਵੀ ਕੋਈ ਇੱਕ ਪਾਸਿਓਂ ਆਉਂਦਾ ਸੀ ਵੀ ਦਿਓ ਬਿਆਨ, ਤੁਸੀਂ ਦੱਬ ਕੇ ਦਿਓ ਬਿਆਨ। ਤੇ ਹੁਣ ਜਿਹੜੀ ਮੀਡੀਆ ਨੇ ਸੂਰਤ ਹਾਲ ਆਪਣੀ ਆਪ ਵੀ ਕੀਤੀ ਹੈ ਤੇ ਜਿਹੜੀ ਕੋਈ ਮਗਰੋਂ ਤੁਸੀਂ ਕਹੋ ਕਿ ਕਸਰ ਰਹਿ ਗਈ ਸੀ ਉਹ ਚੌਧਰੀ ਨੇ ਪੂਰੀ ਕਰ ਦਿੱਤੀ। ਹਰ ਚੈਨਲ ਚੌਧਰੀ ਨੇ ਆਪਣੇ 4-5 ਗੰਦੇ ਤਰੀਨ ਟਾਊਟ ਜਿਹੜੇ ਨੇ ਉਹਨਾਂ ਦੀਆਂ ਨੌਕਰੀਆਂ ਕਰਵਾਈਆਂ ਨੇ। ਉਹ ਅੰਦਰੋਂ ਮੁਖਬਰੀਆਂ ਵੀ ਕਰਦੇ ਨੇ। ਉਹ ਤੁਸੀਂ ਜੀਓ ਦੀ ਗੱਲ ਕਰ ਲਓ, ARY ਦੀ ਗੱਲ ਕਰ ਲਓ, ਸਮਾਂ ਦੀ ਕਰ ਲਓ, ਐਕਸਪ੍ਰੈਸ ਦੀ ਕਰ ਲਓ, ਕਿਸੇ ਵੀ ਚੀਜ਼, ਸੋਨੋ ਦੀ ਕਰ ਲਓ, ਕਿਸੇ ਵੀ ਚੈਨਲ ਦੀ। ਬਲਕਿ ਇਸ ਵੇਲੇ ਤੇ ਮਾਰਕੀਟ 'ਚ ਅੱਧੇ ਚੈਨਲ ਐਸੇ ਨੇ ਜਿਹੜੇ ਉਹਨਾਂ ਨੇ ਆਪਣੇ ਹੱਥ ਦੇ ਕਾਰੋਬਾਰੀ ਬੰਦਿਆਂ ਕੋਲੋਂ ਬਣਵਾਏ ਨੇ। ਉਹ ਕਾਰੋਬਾਰੀ ਬੰਦੇ ਜਿਹੜੇ ਜਾਂ ਤਾਂ ਰੀਅਲ ਸਟੇਟ ਦਾ ਕੰਮ ਕਰਦੇ ਨੇ, ਉਹਨਾਂ ਦੀਆਂ ਫਾਈਲਾਂ ਉਹਨਾਂ ਕੋਲ ਨੇ, ਜਾਂ ਉਹਨਾਂ ਨੂੰ ਵੈਸੇ ਉਹਨਾਂ ਦੇ ਕਾਰੋਬਾਰ ਦੀ ਵਜ੍ਹਾ ਤੋਂ ਟੈਕਸ ਬਹੁਤਾ ਲਾ ਕੇ ਹੋਰ ਮਾਮਲਾਤ ਕਰਕੇ ਉਹਨਾਂ ਨੂੰ ਉਹ ਬਲੈਕਮੇਲ ਕਰ ਸਕਦੇ ਨੇ ਚੌਧਰੀ ਸਾਹਿਬ। ਤੇ ਉਹਨਾਂ ਨੇ ਉਹਨਾਂ ਸੇਠਾਂ ਦੇ ਕੋਲੋਂ ਚੈਨਲ ਬਣਵਾ ਲਏ ਨੇ। ਇਹ ਪਿਛਲੇ 2-3 ਸਾਲ ਦੇ ਵਿੱਚ, ਕਈ ਜਾਂ 4 ਸਾਲ 'ਚ ਜਾਂ 5 ਸਾਲ 'ਚ ਜਿਹੜੇ ਨਵੇਂ ਚੈਨਲ ਆਏ ਨਾ ਪਿਛਲੇ 5-7 ਸਾਲਾਂ 'ਚ, ਇਹਦੇ ਵਿੱਚੋਂ ਜ਼ਿਆਦਾਤਰ ਚੈਨਲ ਚੌਧਰੀ ਨੇ ਆਪ ਹੀ ਬਣਵਾਏ ਨੇ ਆਪਣੀ ਫਰਮਾਇਸ਼ 'ਤੇ। ਅੱਜ ਕਾਲਾ ਜੋੜਾ ਪਾ ਸਾਡੀ ਫਰਮਾਇਸ਼ 'ਤੇ। ਤੇ ਉਹਨਾਂ ਨੇ ਸੇਠਾਂ ਨੂੰ ਕਿਹਾ ਵੀ ਤੁਸੀਂ ਇੱਕ ਚੈਨਲ ਬਣਾ ਦਿਓ ਤੇ ਬਾਕੀ ਉਹਨੂੰ ਚਲਾਈ ਚੁਈ ਜਾਓ, ਆਪਣੇ ਕੰਮ ਵੀ ਕਰੋ ਤੇ ਅਸੀਂ ਵੀ ਤੁਹਾਨੂੰ ਦੱਸਾਂਗੇ ਸਾਡਾ ਕੰਮ ਕਿਵੇਂ ਕਰਨਾ। ਚੈਨਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਟਾਊਟ ਸਹਾਫੀ ਵੀ ਰਖਵਾਏ ਨੇ। ਉਹ ਜਿਹੜਾ ਸਹਾਫੀ ਕੋਈ ਥੋੜ੍ਹੀ ਬਹੁਤ ਹੱਕ ਦੀ ਗੱਲ ਦੀ ਕੋਸ਼ਿਸ਼ ਕਰਦਾ ਹੈ ਤੇ ਅੰਦਰੋਂ ਟਾਊਟ ਹੀ ਉਹਦੀ ਮੁਖਬਰੀ ਕਰ ਦਿੰਦੇ ਨੇ ਤੇ ਅਗਲੇ ਦਿਨ ਚੈਨਲ ਦੇ ਮਾਲਕ ਨੂੰ ਚੌਧਰੀ ਸਾਹਿਬ ਵੱਲੋਂ ਫੋਨ ਆ ਜਾਂਦਾ ਵੀ ਇਹਨੂੰ ਕੱਢ ਕੇ ਬਾਹਰ ਕਰ ਦਿਓ। ਤੇ ਪਾਕਿਸਤਾਨ ਦੇ ਵਿੱਚ ਜਿਹੜਾ ਦਹਿਸ਼ਤਗਰਦੀ ਦਾ ਸਾਨਿਆ ਹੋਇਆ ਉਹ ਤੇ ਹੋਇਆ ਹੀ ਹੋਇਆ। ਉਸ ਤੋਂ ਵੱਡਾ ਜਿਹੜਾ ਸਾਨਿਆ ਮੇਰੇ ਖਿਆਲ ਦੇ ਵਿੱਚ ਉਹ ਇਹ ਹੈ ਜੋ ਇਸ ਵੇਲੇ ਪਾਕਿਸਤਾਨ ਦੇ ਵਿੱਚ ਜ਼ਬਾਨਬੰਦੀ ਹੈ ਕਿ ਤੁਸੀਂ ਇਸ ਸਾਨਿਆ ਦੇ ਉੱਤੇ ਕੋਈ ਗੱਲ ਵੀ ਨਹੀਂ ਕਰ ਸਕਦੇ। ਅੱਗੇ ਤੁਰੀਏ ਜੀ, ਅਗਲੀ ਖਬਰ ਵੱਲ ਵੱਧਦੇ ਹਾਂ। ਅੱਗੇ ਇੱਕ ਚੰਗੀ ਖਬਰ ਹੈ ਸਾਡੇ ਕੋਲ, ਔਰ ਚੰਗੀ ਖਬਰ ਇਹ ਹੈ ਕਿ ਬਰਮਿੰਘਮ ਦੇ ਸ਼ਹਿਰ ਤੋਂ ਜ਼ਾਕਿਰ ਚੌਧਰੀ ਨਵਾਂ ਲਾਰਡ ਮੇਅਰ ਬਣ ਗਏ ਨੇ ਉੱਥੇ।
ਜ਼ਾਕਿਰ ਚੌਧਰੀ ਸਾਹਿਬ। ਬਰਮਿੰਘਮ ਜਿਹੜਾ ਬਰਤਾਨੀਆ ਦਾ ਮੇਰਾ ਖਿਆਲ ਦੂਜਾ ਤੀਜਾ ਵੱਡਾ ਸ਼ਹਿਰ ਹੈ, ਅਗਰ ਮੈਂ ਗਲਤ ਨਹੀਂ ਤੇ। ਔਰ ਇਹ 1969 'ਚ ਪਾਕਿਸਤਾਨ ਦੇ ਇਲਾਕੇ ਆਜ਼ਾਦ ਕਸ਼ਮੀਰ ਦੇ ਵਿੱਚ ਪੈਦਾ ਹੋਏ ਅਤੇ ਪਿੰਡ ਦੇ ਵਿੱਚ ਹੀ ਰਹੇ, ਉੱਥੇ ਹੀ ਇਹਨਾਂ ਨੇ ਆਪਣੀ ਤਾਲੀਮ ਹਾਸਲ ਕੀਤੀ। ਔਰ ਇਹ ਬਰਤਾਨੀਆ ਦੇ ਵਿੱਚ 2006 ਤੋਂ ਕੌਂਸਲਰ ਬਣੇ ਔਰ ਫਿਰ ਗਾਂ ਤੋਂ ਗਾਂ ਆਪਣੀ ਅਵਾਮੀ ਖਿਦਮਤ ਕਰਦੇ ਆਏ। ਔਰ ਇਹਨਾਂ ਨੇ ਕੋਵਿਡ ਦੇ ਦੌਰਾਨ ਵੀ, ਦੂਸਰੇ ਸਾਰੇ ਟਾਈਮ ਵੀ ਆਵਾਮ ਦੇ ਵਿੱਚ ਆਪਣਾ, ਉਹਨਾਂ ਦੇ ਦਿਲਾਂ ਦੇ ਵਿੱਚ ਘਰ ਕੀਤਾ, ਮਤਲਬ ਕਿ ਉੱਥੇ ਚੰਗਾ ਕੰਮ ਕੀਤਾ। ਇਹਨਾਂ ਦੇ ਮੁਖਾਲਫ ਵੀ ਹੋਣੇ ਨੇ ਜਿਹੜੇ ਜ਼ਾਹਿਰ ਹੈ ਇਹਨਾਂ ਨੂੰ ਬੁਰਾ ਭਲਾ ਕਹਿਣਗੇ, ਇਹਨਾਂ ਦੇ ਹਾਮੀ ਵੀ ਨੇ। ਅਤੇ ਬਹਰਹਾਲ ਇਹਨਾਂ ਨੇ ਉੱਥੇ ਆਪਣਾ ਲੋਹਾ ਮਨਵਾਇਆ ਅਤੇ ਹੁਣ ਬਰਮਿੰਘਮ ਸ਼ਹਿਰ ਦੇ ਇਹ ਬਣੇ ਨੇ ਮੇਅਰ ਜ਼ਾਕਿਰ ਚੌਧਰੀ। ਅੱਛਾ, ਤੁਸੀਂ ਕਹੋਗੇ ਵੀ ਐਡੀ ਖਾਸ ਗੱਲ ਇਹਦੇ 'ਚ ਗਿੱਲ ਸਾਹਿਬ ਕਿਹੜੀ ਹੈ? ਸਾਦਕ ਸਾਹਿਬ ਵੀ ਤਾਂ ਪਹਿਲਾਂ ਲੰਡਨ ਦੇ ਮੇਅਰ ਬਣ ਚੁੱਕੇ ਨੇ, ਉਹ ਜ਼ਿਆਦਾ ਵੱਡਾ ਸ਼ਹਿਰ ਹੈ, ਬਲਕਿ ਉਹ ਜ਼ਿਆਦਾ ਅਹਿਮ ਗੱਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਲੰਡਨ ਜਿਹੜਾ ਉਹ ਜ਼ਿਆਦਾ ਵੱਡਾ ਸ਼ਹਿਰ ਹੈ, ਲੇਕਿਨ ਇਹਦੇ 'ਚ ਇੱਕ ਚੀਜ਼ ਤੁਸੀਂ ਫ਼ਰਕ ਸਮਝਣਾ ਤੁਸੀਂ ਬੜਾ ਜ਼ਰੂਰੀ, ਕਿ ਸਾਦਕ ਸਾਹਿਬ ਜਿਹੜੇ ਨੇ ਉਹ ਉੱਥੇ ਹੀ ਲੰਡਨ 'ਚ ਹੀ ਪੈਦਾ ਹੋਏ, ਵੱਡੇ ਹੋਏ ਨੇ। ਮਤਲਬ ਕਿ ਉਹਨਾਂ ਦੀ ਸਾਰੀ ਜਿਹੜੀ ਤਾਲੀਮ ਹੈ, ਗਰੂਮਿੰਗ ਹੈ, ਉਹ ਉਸੇ ਮੁਲਕ ਦੀ ਹੈ। ਉਹਨਾਂ ਦਾ ਮੇਅਰ ਬਣਨਾ ਵੱਡੀ ਗੱਲ ਹੈ, ਕੋਈ ਸ਼ੱਕ ਨਹੀਂ, ਇੱਕ ਮੁਸਲਮਾਨ ਦਾ, ਇੱਕ ਪਾਕਿਸਤਾਨੀ ਨਿਜਾਤ ਦਾ। ਲੇਕਿਨ ਜ਼ਾਕਿਰ ਚੌਧਰੀ ਦਾ ਮੇਅਰ ਬਣਨਾ ਉਸ ਤੋਂ ਵੱਡੀ ਗੱਲ ਹੈ, ਕਿਉਂਕਿ ਇਹ ਪਾਕਿਸਤਾਨ ਤੋਂ ਉੱਥੇ ਜਾ ਕੇ ਪਲੇ, ਵੱਡੇ ਪਾਕਿਸਤਾਨ ਦੇ ਵਿੱਚ, ਅਤੇ ਉੱਥੇ ਜਾ ਕੇ ਇਹਨਾਂ ਨੇ ਇਹ ਕੰਮ ਕੀਤਾ। ਅੱਛਾ, ਲੋਕੀ ਹੁਣ ਇਹਨਾਂ 'ਤੇ ਤਨਕੀਦ ਵੀ ਕਰ ਰਹੇ ਨੇ ਵੀ ਇਹਨਾਂ ਨੂੰ ਅੰਗਰੇਜ਼ੀ ਪੂਰੀ ਆਉਂਦੀ ਹੈ, ਕਿਉਂਕਿ ਜ਼ਰਾ ਦੇਸੀ ਬੰਦੇ ਨੇ ਅਤੇ ਮੇਰਾ ਖਿਆਲ ਅੰਗਰੇਜ਼ੀ 'ਚੋਂ ਹੱਥ ਤੰਗ ਹੋਣਾ ਹੈ। ਅਤੇ ਮੈਂ ਤਨਕੀਦ ਵੇਖੀ ਸੋਸ਼ਲ ਮੀਡੀਆ 'ਤੇ, ਔਰ ਬਲਕਿ ਅੰਗਰੇਜ਼ੀ ਚੈਨਲ ਜਿਹੜੇ ਨੇ, ਇੱਕ ਪੋਲਿਸ਼ ਚੈਨਲ ਹੈ, ਉਹਨੇ ਤਨਕੀਦ ਕੀਤੀ ਹੋਈ ਸੀ ਕਿ ਜਿਹੜੇ ਬਰਮਿੰਘਮ ਦੇ ਨਵੇਂ ਮੇਅਰ ਨੇ ਉਹਨਾਂ ਨੂੰ ਅੰਗਰੇਜ਼ੀ ਪੂਰੀ ਆਉਂਦੀ ਹੈ। ਅੱਛਾ, ਇਹੋ ਜਿਹਾ ਬੰਦਾ ਕੋਈ ਤੁਹਾਨੂੰ ਅਗਰ ਟੱਕਰੇ ਤਾਂ ਉਹਨੂੰ ਸਵਾਲ ਇਹ ਪੁੱਛਣਾ ਹੈ ਵੀ ਜਿਸ ਵੇਲੇ ਇੰਡੀਆ ਵਾਲਾ ਵੇਲਾ ਸੀ, ਜਿਸ ਵੇਲੇ ਮਲਕਾ ਬਰਤਾਨੀਆ, ਪਹਿਲਾਂ ਈਸਟ ਇੰਡੀਆ ਕੰਪਨੀ, ਉਹਨਾਂ ਦੀ ਫੌਜ ਈਸਟ ਇੰਡੀਆ ਕੰਪਨੀ ਸੀ, ਅਤੇ ਉਹ ਈਸਟ ਇੰਡੀਆ ਕੰਪਨੀ ਪਹਿਲਾਂ ਤਾਂ ਕਾਰੋਬਾਰੀ ਬਣ ਕੇ ਆਈ। ਇਹ ਕਈ ਫੌਜਾਂ ਜਿਹੜੀਆਂ ਨਾ ਉਹ ਕਾਰੋਬਾਰੀ ਬਹੁਤੀਆਂ ਹੁੰਦੀਆਂ ਨੇ, ਫੌਜਾਂ ਘੱਟ ਹੁੰਦੀਆਂ ਨੇ। ਈਸਟ ਇੰਡੀਆ ਕੰਪਨੀ ਇਸ ਤਰ੍ਹਾਂ ਦੀ ਸੀ ਕਿ ਉਹ ਪਹਿਲਾਂ ਕਾਰੋਬਾਰ ਕਰਦੇ ਸਨ ਅਤੇ ਫਿਰ ਵਿੱਚੋਂ ਜੇ ਫੌਜ ਵੀ ਸਨ ਉਹ, ਅਤੇ ਉਹਨਾਂ ਵਿਖਾਇਆ ਇਹ ਵੀ ਅਸੀਂ ਕਾਰੋਬਾਰੀ ਹਾਂ, ਅਤੇ ਬਾਅਦ 'ਚ ਉਹਨਾਂ ਨੇ ਕਬਜ਼ਾ ਕਰ ਲਿਆ। ਅਤੇ ਕਈ ਉਲਟਾ ਵੀ ਕੰਮ ਹੁੰਦਾ, ਕਈ ਫੌਜਾਂ ਹੁੰਦੀਆਂ ਨੇ, ਪਹਿਲਾਂ ਫੌਜ ਵਿਖਾਉਂਦੀਆਂ ਨੇ, ਪਿੱਛੋਂ ਕਾਰੋਬਾਰ ਕਰ ਰਹੀਆਂ ਹੁੰਦੀਆਂ ਨੇ, ਅੱਗੋਂ ਫੌਜ ਹੁੰਦੀ, ਪਿੱਛੋਂ ਕਾਰੋਬਾਰ 'ਤੇ ਕਬਜ਼ਾ ਕਰੀ ਆਉਂਦੇ ਨੇ, ਅਤੇ ਇਹ ਮਾਮਲੇ ਹਰ ਜਗ੍ਹਾ 'ਤੇ ਡਿਫਰੈਂਟ ਹੁੰਦੇ ਨੇ। ਬਹਰਹਾਲ ਵਾਪਸ ਆਉਂਦੇ ਇਸ ਗੱਲ 'ਤੇ। ਉਹਨਾਂ ਕੋਲੋਂ ਸਵਾਲ ਤੁਸੀਂ ਇਹ ਪੁੱਛਣਾ ਹੈ ਵੀ ਜਿਸ ਵੇਲੇ ਵਾਇਸਰਾਏ ਸਾਹਿਬ ਆਉਂਦੇ ਸਨ ਅਤੇ ਉਹਨਾਂ ਦਾ ਪੰਜਾਬੀ ਦਾ, ਹਿੰਦੀ ਦਾ, ਉਰਦੂ ਦਾ, ਜਿਹੜੀਆਂ ਵੀ ਉੱਥੇ ਜ਼ੁਬਾਨਾਂ ਸਨ, ਲਾਰਜਰ ਇੰਡੀਆ ਦੇ ਵਿੱਚ ਬੜੀਆਂ ਸਾਰੀਆਂ ਜ਼ੁਬਾਨਾਂ ਨੇ, ਜ਼ਾਹਿਰ ਇੰਡੀਆ 'ਚ ਵੀ, ਸਾਡੇ ਵਾਲੇ ਪਾਸੇ ਵੀ ਪਸ਼ਤੋ ਹੈ, ਬਲੋਚੀ ਹੈ, ਸਿੰਧੀ ਹੈ, ਕਸ਼ਮੀਰੀ ਹੈ, ਪੁਠਾਰੀ ਹੈ, ਕਿੰਨੀਆਂ ਜ਼ੁਬਾਨਾਂ ਨੇ, ਸਰਾਇਕੀ ਹੈ, ਹੋਰ ਵੀ ਜ਼ੁਬਾਨਾਂ ਨੇ। ਉਰਦੂ ਤੇ ਜ਼ਾਹਿਰ ਹੈ ਇੱਕ ਲਾਰਜਰ ਲੈਂਗੁਏਜ ਉਸ ਵੇਲੇ ਵੀ ਮੁਸਲਮਾਨਾਂ ਦੀ ਸੀ, ਫਿਰ ਹਿੰਦੀ ਸੀ ਉਸ ਇਲਾਕੇ ਪੂਰੇ ਦੀ, ਪੰਜਾਬੀ ਸੀ, ਸਿੱਖਾਂ ਦੀ ਵੀ, ਗੁਰਮੁਖੀ ਅਤੇ ਪਤਾ ਨਹੀਂ ਕੀ ਕੁਝ। ਇਹ ਕੀ ਉਹਨਾਂ ਦਾ ਟੈਸਟ ਲਿਆ ਜਾਂਦਾ ਸੀ ਗੋਰਿਆਂ ਦਾ ਵੀ ਉਹ ਬਿਲਕੁਲ ਫਰ ਬੋਲਦੇ ਨੇ ਸਾਡੀ ਜ਼ੁਬਾਨ? ਨਹੀਂ ਸੀ ਲਿਆ ਜਾਂਦਾ ਨਾ। ਠੀਕ ਹੈ, ਉਹ ਕਾਬਜ਼ ਸਨ, ਚਲੋ ਅਸੀਂ ਕਾਬਜ਼ ਨਹੀਂ ਉੱਥੇ, ਲੇਕਿਨ ਅਸੀਂ ਵੀ ਉੱਥੇ ਜਾ ਕੇ ਹਿਜਰਤ ਕੀਤੀ, ਸਾਡੇ ਬੰਦਿਆਂ ਨੇ ਹਿਜਰਤ ਕਰਕੇ ਆਪਣਾ ਨਾਂ ਬਣਾਇਆ। ਅਤੇ ਉੱਥੇ ਆਪਣਾ ਅਗਰ ਨਾਂ ਬਣਾ ਕੇ ਕਿਸੇ ਬੰਦੇ ਦੀ ਅੰਗਰੇਜ਼ੀ ਘੱਟ ਹੈ ਜਾਂ ਵੱਧ ਹੈ, ਅੰਗਰੇਜ਼ੀ ਦੇ ਨਾਲ ਕਿੱਥੋਂ ਫੈਸਲਾ ਹੋ ਜਾਂਦਾ ਵੀ ਬੰਦਾ ਬੜਾ ਸਿਆਣਾ ਹੈ? ਹੁਣ ਜਿਹੜਾ ਚੀਨੀ ਸਦਰ ਹੈ, ਸਦਰ ਸ਼ੀ ਜਿਹੜਾ ਹੈ, ਉਹਨੂੰ ਮੇਰਾ ਨਹੀਂ ਖਿਆਲ ਵੀ ਅੰਗਰੇਜ਼ੀ ਉਹਨੂੰ ਸਦਰ ਟਰੰਪ ਵਰਗੀ ਆਉਣੀ ਹੈ, ਜ਼ਾਹਿਰ ਹੈ ਅਹਿਲੇ ਜ਼ੁਬਾਨ ਨਹੀਂ ਹੋ, ਅਤੇ ਜਿਹੋ ਜਿਹੀ ਚਾਈਨੀਜ਼ ਉਹਨਾਂ ਨੂੰ ਆਉਂਦੀ ਉਹ ਸਦਰ ਟਰੰਪ ਨੂੰ ਕਦੇ ਨਹੀਂ ਆ ਸਕਦੀ। ਲੇਕਿਨ ਕੀ ਸਦਰ ਸ਼ੀ ਨੂੰ ਅੰਗਰੇਜ਼ੀ ਨਾ ਆਵੇ ਅਤੇ ਸਦਰ ਸ਼ੀ ਨੇ ਜੋ ਚਾਈਨਾ ਨੂੰ ਬਣਾ ਛੱਡਿਆ, ਜਾਂ ਉਸ ਤੋਂ ਪਹਿਲੇ ਜਿਹੜੇ ਉਹਨਾਂ ਦੇ ਹੈੱਡ ਆਫ ਸਟੇਟ ਸਨ ਜਾਂ ਉਹਨਾਂ ਦੇ ਜ਼ਿੰਮੇਦਾਰ ਲੋਕ ਸਨ, ਉਹਨਾਂ ਨੇ ਜਿੱਥੋਂ ਤੱਕ ਕੰਮ ਅਪਣਾ ਦਿੱਤਾ ਹੈ, ਇਹ ਸਿਰਫ ਕੋਈ ਇੱਕ ਜ਼ੁਬਾਨ ਆਉਣ ਨਾਲ ਬੰਦਾ ਸਿਆਣਾ ਅਤੇ ਭੈੜਾ ਬਣਦਾ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ। ਜ਼ੁਬਾਨ ਤੁਹਾਡਾ ਜ਼ਾਹਿਰ ਹੈ ਐਕਸਪ੍ਰੈਸ਼ਨ ਹੈ, ਇੱਕ ਉਹ ਬੜਾ ਰੋਲ ਪਲੇ ਕਰਦਾ ਹੈ ਕਿ ਤੁਸੀਂ ਆਪਣੀ ਗੱਲ ਅੱਗੇ ਕਿਵੇਂ ਕਰਦੇ ਹੋ। ਉਹਨਾਂ ਜਿਨ੍ਹਾਂ ਕੋਲੋਂ ਵੋਟ ਲਏ ਨੇ, ਜ਼ਾਹਿਰ ਹੈ ਉਹਨਾਂ ਨੂੰ ਬਹੁਤੇ ਵੋਟ ਪਾਕਿਸਤਾਨੀਆਂ ਨੇ ਪਾਏ ਨੇ। ਬਰਮਿੰਘਮ ਜਾਓ ਅਤੇ ਹਾਲਾਤ ਇਹੋ ਜਿਹੇ ਹੀ ਨੇ ਕਿ ਉੱਥੇ ਤੁਹਾਨੂੰ ਇਹੀ ਲੱਗਦਾ ਹੈ ਵੀ ਤੁਸੀਂ ਮਰੀਦ ਕੇ ਆ ਗਏ ਹੋ, ਬਰਮਿੰਘਮ ਨਹੀਂ ਹੋ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਉਹਨਾਂ ਦੇ ਵੋਟਰ ਸਾਰੇ ਪਾਕਿਸਤਾਨੀ ਨੇ, ਅਤੇ ਉਹਨਾਂ ਗੱਲਬਾਤ ਵੀ ਜਿੱਥੇ ਜਿਹੋ ਜਿਹੇ ਵੋਟਰ ਹੋਣਗੇ ਉਹੀ ਗੱਲ ਹੋਏਗੀ। ਹੁਣ ਤੁਹਾਨੂੰ ਇਹ ਵੀ ਗੱਲ ਮਾਯੂਬ ਲੱਗੇਗੀ, ਅਗਰ ਕਦੇ ਸਵਿਟਜ਼ਰਲੈਂਡ ਜਾਓ ਅਤੇ ਉਹਨਾਂ ਦੇ ਵੱਡੇ 3 ਖਿੱਤੇ ਨੇ, ਕਹਿ ਲਓ 3 ਹਿੱਸਿਆਂ 'ਚ ਉਹਨਾਂ ਨੇ ਉਹਨੂੰ ਤਕਸੀਮ ਕੀਤਾ ਹੈ। ਇੱਕ ਹਿੱਸੇ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਇਟਾਲੀਅਨ ਜ਼ਬਾਨ ਬੋਲੀ ਜਾਂਦੀ ਹੈ, ਅਤੇ ਹਰ ਜਗ੍ਹਾ 'ਤੇ ਜਿਹੜੇ ਸਾਈਨ ਬੋਰਡ ਨੇ, ਸਟੇਸ਼ਨ 'ਤੇ ਜਾਂਦੇ ਹੋ ਕਿਤੇ ਵੀ, ਸਭ ਕੁਝ ਇਟਾਲੀਅਨ ਹੀ ਲਿਖਿਆ ਹੈ। ਦੂਜੇ ਹਿੱਸੇ ਦੇ ਵਿੱਚ ਫਰੈਂਚ ਬੋਲੀ ਜਾਂਦੀ ਹੈ, ਅਤੇ ਉੱਥੇ ਸਾਰੀਆਂ ਜਿਹੜੇ ਸਾਈਨ ਬੋਰਡ ਨੇ ਉਹਨਾਂ 'ਚ ਨਾਲ ਫਰੈਂਚ ਵੀ ਲਿਖੀ ਜਾਂਦੀ ਹੈ। ਔਰ ਇਸੇ ਤਰੀਕੇ ਨਾਲ ਤੀਸਰੇ ਹਿੱਸੇ ਦੇ ਵਿੱਚ ਜਰਮਨ ਜ਼ੁਬਾਨ ਬੋਲੀ ਜਾਂਦੀ ਹੈ, ਜਿਹੜਾ ਕਿ ਜ਼ਰਾ ਜ਼ਿਆਦਾ ਵੱਡਾ ਏਰੀਆ, ਤੁਸੀਂ ਕਹਿ ਲਓ ਕਿ ਜ਼ਿਆਦਾ ਲੋਕੀ ਸਵਿਟਜ਼ਰਲੈਂਡ ਦੇ ਜਰਮਨ ਜ਼ੁਬਾਨ ਬੋਲਦੇ ਨੇ, ਤਾਦਾਦ ਦੇ ਹਿਸਾਬ ਨਾਲ ਮੈਂ ਕਹਿੰਦਾ। ਉੱਥੇ ਜ਼ਾਹਿਰ ਹੈ ਜਰਮਨ ਜ਼ੁਬਾਨ ਦੇ ਵਿੱਚ ਹੀ ਸਾਰੇ ਸਾਈਨ ਬੋਰਡ ਨੇ। ਇਸੇ ਤਰੀਕੇ ਨਾਲ ਅਗਰ ਦੂਸਰੇ ਪਾਸੇ ਤੁਸੀਂ ਅਮਰੀਕਾ ਨੂੰ ਵੇਖ ਲਓ, ਅਤੇ ਜਿਹੜੀਆਂ ਰਿਆਸਤਾਂ ਕੈਲੀਫੋਰਨੀਆ ਔਰ ਉਹਦੇ ਲਾਗੇ ਚਾਗੇ ਦੀਆਂ ਰਿਆਸਤਾਂ ਨੇ,
ਉੱਥੇ ਔਰ ਹੁਣ ਵਾਕਈ ਪੂਰੇ ਅਮਰੀਕਾ 'ਚ ਵੀ ਸਪੈਨਿਸ਼ ਜ਼ੁਬਾਨ ਜਿਹੜੀ ਹੈ, ਜ਼ਾਹਿਰ ਹੈ ਮੈਕਸੀਕੋ ਜਾਂ ਸਾਰੇ ਜਿਹੜੇ ਉੱਤੇ ਇਲਾਕੇ ਨੇ ਸਾਰੇ ਸਾਊਥ ਅਮਰੀਕਾ ਦੇ, ਜ਼ਿਆਦਾ ਇੱਥੇ ਸਪੈਨਿਸ਼ ਜ਼ੁਬਾਨ ਹੀ ਬੋਲੀ ਜਾਂਦੀ ਹੈ। ਸਪੈਨਿਸ਼ ਕਿਉਂ ਬੋਲੀ ਜਾਂਦੀ ਹੈ? ਜਿਵੇਂ ਸਾਡੇ ਤੇ ਕਦੀ ਅੰਗਰੇਜ਼ ਬਹਾਦਰ ਸੀ ਤੇ ਇਹਨਾਂ ਤੇ ਸਪੇਨ ਦਾ ਕਬਜ਼ਾ ਸੀ, ਇਹਨਾਂ ਮੁਲਕਾਂ ਤੇ, ਇਸ ਲਈ ਉੱਥੇ ਸਪੈਨਿਸ਼ ਬੋਲੀ ਜਾਂਦੀ ਹੈ। ਤੇ ਹੁਣ ਅਮਰੀਕਾ ਜਿਨ੍ਹਾਂ ਦੀ ਆਪਣੀ ਜ਼ੁਬਾਨ ਅੰਗਰੇਜ਼ੀ ਹੈ, ਲੇਕਿਨ ਤੁਸੀਂ ਕਿਸੇ ਵੀ ਬੈਂਕ ਨੂੰ ਫੋਨ ਕਰ ਲਓ ਅਮਰੀਕਾ, ਪੂਰੇ ਅਮਰੀਕਾ 'ਚ ਕਿਸੇ ਜਗ੍ਹਾ ਤੇ ਵੀ ਤੁਸੀਂ ਬੈਂਕ ਨੂੰ ਫੋਨ ਕਰ ਲਓ, ਤੁਸੀਂ ਕਿਸੇ ਹੋਰ ਸਰਕਾਰੀ ਇਦਾਰੇ ਨੂੰ ਕਰ ਲਓ, ਪ੍ਰਾਈਵੇਟ ਇਦਾਰੇ ਨੂੰ ਕਰ ਲਓ, ਮੋਬਾਈਲ ਫੋਨ ਕੰਪਨੀ ਨੂੰ ਕਰ ਲਓ, ਕਿਸੇ ਨੂੰ ਵੀ ਕਰ ਲਓ, ਉਹਨਾਂ ਤੁਹਾਨੂੰ ਪਹਿਲਾ ਸਵਾਲ ਪੁੱਛਣਾ ਹੈ ਵੀ ਤੁਸੀਂ ਅੰਗਰੇਜ਼ੀ ਜ਼ੁਬਾਨ 'ਚ ਗੱਲਬਾਤ ਕਰਨ 'ਚ ਕੰਫਰਟੇਬਲ ਹੋ ਜਾਂ ਸਪੈਨਿਸ਼ ਦੇ ਵਿੱਚ। ਮਤਲਬ ਅਮਰੀਕਾ 'ਚ ਕਿਉਂਕਿ ਸਪੈਨਿਸ਼ ਲੋਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੇ ਸਪੈਨਿਸ਼ ਜਿਹੜੀ ਜ਼ੁਬਾਨ ਹੈ ਉਹਨੂੰ ਨਾਲ ਰੱਖ ਦਿੱਤਾ ਹੈ। ਉਹਨਾਂ ਰਿਆਸਤਾਂ ਜਾਓ ਜਿਹੜੀਆਂ ਉਸ ਪਾਸੇ ਨਹੀਂ ਹੈ ਜਿੱਥੇ ਸਪੈਨਿਸ਼ ਆਬਾਦੀ ਜ਼ਿਆਦਾ ਹੈ, ਤਾਂ ਉੱਥੇ ਕਈ ਜਗ੍ਹਾ 'ਤੇ ਸਾਈਨ ਬੋਰਡਸ ਔਰ ਦੂਸਰੀਆਂ ਰੈਸਟੋਰੈਂਟਸ ਦੇ ਬਾਹਰ ਦੂਸਰੀਆਂ ਜਗ੍ਹਾ ਦੇ ਉੱਤੇ ਸਪੈਨਿਸ਼ ਜ਼ੁਬਾਨ ਆਮ ਲਿਖੀ ਹੈ। ਇਹ ਮਾਜ਼ਰਤ ਮੈਂ ਕਿਸੇ ਨੂੰ ਕੁੱਤਾ ਨਹੀਂ ਕਹਿਣ ਡਿਆ, ਰੋਜ਼ ਮੈਂ ਜੁਮਲਾ ਇਸਤੇਮਾਲ ਕਰਨਾ ਹੈ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਕਿ ਉਹ ਇੱਕ ਜਿਹੜਾ ਮੁਹਾਵਰਾ ਵੀ ਕੁੱਤਾ ਕੁੱਤੇ ਦਾ ਵੈਰੀ ਹੈ। ਸਾਡੀ ਮੁਸੀਬਤ ਇਹ ਹੈ ਕਿ ਅਸੀਂ ਸਾਡੇ ਵਿੱਚੋਂ ਕੋਈ ਬੰਦਾ ਗਾਂਹ ਨਿਕਲਦਾ ਹੈ, ਗਾਂਹ ਨਿਕਲ ਕੇ ਉਹ ਕੋਈ ਚੰਗਾ ਕੰਮ ਕਰਦਾ ਹੈ ਜਾਂ ਉਹਨੂੰ ਅੱਲਾ ਇੱਜ਼ਤ ਦਿੰਦਾ ਹੈ ਤੇ ਅਸੀਂ ਉਹਦੇ ਮਗਰ ਪੈ ਜੀਦਾ। ਅਸੀਂ ਬਜਾਏ ਉਹਨੂੰ ਕਿ ਉਹ ਬਾਹਰ ਨਿਕਲੇ ਸਾਡੇ ਤੋਂ ਗਾਂਹ, ਮੈਨੂੰ ਕਹਿੰਦੇ ਨਾ ਕਿ ਬਾਂਹ ਚੁੱਕ ਕੇ ਉਹ ਸਾਡੀ ਫਤਿਹ ਦਾ ਐਲਾਨ ਕਰੇ ਕਿਤੇ ਵੀ, ਅਸੀਂ ਉਹਦੀਆਂ ਲੱਤਾਂ ਥੱਲਿਓਂ ਖਿੱਚਣੇ। ਕਿਸੇ ਨੇ ਇੱਕ ਤਖਯਲਾਤੀ ਕਿਸਮ ਦਾ ਮੁਹਾਵਰਾ ਬਣਾਇਆ ਵੀ ਇੱਕ ਬੰਦਾ ਦੋਜ਼ਖ 'ਚ ਜਾਂਦਾ ਹੈ ਤੇ ਉੱਥੇ ਖੂਹ ਜਿਹੜੇ ਨੇ ਜਿਨ੍ਹਾਂ 'ਚ ਅੱਗ ਬਲਦੀ ਤੇ ਬੰਦੇ ਵਿੱਚ ਸੁੱਟੇ ਨੇ, ਉਹਨਾਂ ਦੇ ਉੱਤੇ ਇੱਕ ਗਾਰਡ ਖੜਾ ਕੀਤਾ ਹੈ। ਇਹ ਇੱਕ ਐਵੇਂ ਹੀ ਤਖਯਲਾਤੀ ਕਿਸਮ ਦਾ ਕਿਸੇ ਨੇ ਇੱਕ ਆਪਣੀ ਸੋਚ ਤੋਂ ਇੱਕ ਲਤੀਫਾ ਬਣਾਇਆ ਤੇ ਉਹਦੇ ਤੇ ਇੱਕ ਗਾਰਡ ਖੜਾ ਕੀਤਾ ਜਿਹੜਾ ਬੰਦਾ ਅੱਗ ਤੋਂ ਬਚ ਕੇ ਨਿਕਲਣ ਲਈ ਉਸ ਖੂਹ 'ਚੋਂ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਗਾਰਡ ਫੜ ਕੇ ਵਾਪਸ ਖੂਹ ਦੇ ਵਿੱਚ ਸੁੱਟਦਾ ਹੈ। ਉਹਦੀ ਇਹ ਡਿਊਟੀ ਹੈ। ਇੱਕ ਖੂਹ ਐਸਾ ਸੀ ਜਿਹਦੇ ਉੱਤੇ ਕੋਈ ਗਾਰਡ ਨਹੀਂ ਸੀ। ਉਹ ਬੰਦੇ ਨੇ ਪੁੱਛਿਆ, ਜਿਹੜਾ ਉੱਥੇ ਗਿਆ ਸੀ ਕਿਸੇ ਦੇ ਕੋਲੋਂ, ਗਾਰਡ ਕੋਲੋਂ, ਦੂਜੇ ਕੋਲ, ਵੀ ਬਈ ਇਸ ਖੂਹ ਦੇ ਉੱਤੇ ਗਾਰਡ ਕੋਈ ਨਹੀਂ। ਉਹਨਾਂ ਕਿਹਾ ਜੀ ਇਹਦੇ ਵਿੱਚ ਪਾਕਿਸਤਾਨੀ ਨੇ ਤੇ ਇਹਦੇ ਤੇ ਸਾਨੂੰ ਗਾਰਡ ਰੱਖਣ ਦੀ ਲੋੜ ਕੋਈ ਨਹੀਂ, ਇਹਨਾਂ 'ਚੋਂ ਜਦੋਂ ਕੋਈ ਬਾਹਰ ਨਿਕਲਣ ਲੱਗਦਾ ਹੈ ਆਪੇ ਹੀ ਉਹਦੀਆਂ ਲੱਤਾਂ ਵਾਪਸ ਖਿੱਚ ਲੈਂਦੇ ਨੇ ਤੇ ਉਹਨੂੰ ਵਾਪਸ ਖਿੱਚ ਲੈਂਦੇ ਨੇ। ਇੰਜ ਨਾ ਕਰਿਆ ਕਰੋ, ਇੰਜ ਦੀਆਂ ਗੱਲਾਂ ਆਪਣੇ ਬੰਦਿਆਂ ਦੇ ਬਾਰੇ ਜ਼ਰਾ ਕੋਸ਼ਿਸ਼ ਕਰੋ ਵੀ ਘੱਟ ਕਰੋ। ਹਾਂ, ਅਗਰ ਜ਼ਾਕਿਰ ਸਾਹਿਬ ਕੋਈ ਭੈੜੀ ਗੱਲ ਕਰਨ, ਕੋਈ ਐਸੀ ਗੱਲ ਕਰਨ ਜਿਹੜੀ ਸਾਡੇ ਮਾਸ਼ਰੇ ਇਖਲਾਕੀਆਤ ਜਾਂ ਕੱਲ੍ਹ ਨੂੰ ਉਹ ਚੌਧਰੀ ਨਿਜ਼ਾਮਦੀਨ ਨੂੰ ਆ ਕੇ ਇੰਡੋਰਸ ਕਰਨ, ਇਸ ਲਈ ਨਹੀਂ ਕਿ ਮੈਂ PTI ਤੋਂ ਤੇ ਨਿਜ਼ਾਮਦੀਨ ਮੈਂ ਨਹੀਂ, ਅਸੂਲੀ ਜਿਹੜੀਆਂ ਗੱਲਾਂ ਨੇ ਕਿ ਆਪ ਉੱਥੇ ਉਹਨਾਂ ਨੇ ਕਿਹੜੀ ਗੱਲ ਦਾ ਫਾਇਦਾ ਚੁੱਕਿਆ। ਆਪ ਉਹਨਾਂ ਨੇ ਇਸ ਗੱਲ ਦਾ ਫਾਇਦਾ ਚੁੱਕਿਆ ਹੈ ਵੀ ਉਹ ਇੱਕ ਆਮ ਮਾਤੜ ਬੈਕਗਰਾਊਂਡ ਤੋਂ ਨਿਕਲੇ, ਉੱਥੇ ਗਏ ਜਿੱਥੇ ਉਹਨਾਂ ਨੂੰ ਆਜ਼ਾਦੀ ਇਜ਼ਹਾਰੇ ਰਾਏ ਸੀ ਔਰ ਵੋਟ ਦੀ ਕਦਰ ਸੀ। ਲੋਕਾਂ ਉਹਨਾਂ ਨੂੰ ਵੋਟ ਦਿੱਤਾ। ਉੱਥੋਂ ਦੀ ਮਲਕਾ ਬਰਤਾਨੀਆ ਜਾਂ ਉੱਥੋਂ ਦੇ ਆਰਮੀ ਚੀਫ ਜਾਂ ਉੱਥੋਂ ਦੀ ਜਿਹੜੀ ਐਸਟੈਬਲਿਸ਼ਮੈਂਟ ਸੀ, ਉਹਨਾਂ ਇਹ ਨਹੀਂ ਕਿਹਾ ਵੀ ਸਾਨੂੰ ਸ਼ਲਵਾਰ ਕਮੀਜ਼ ਪਾਉਣ ਵਾਲਾ ਬੰਦਾ ਪਸੰਦ ਨਹੀਂ, ਜਿਵੇਂ ਜਨਰਲ ਬਾਜਵਾ ਨੂੰ ਇਮਰਾਨ ਖਾਨ ਪਸੰਦ ਨਹੀਂ ਸੀ ਕਿ ਉਹ ਸ਼ਲਵਾਰ ਕਮੀਜ਼ ਪਾਉਂਦੇ ਨੇ, ਸਾਨੂੰ ਇਸ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਪਸੰਦ ਨਹੀਂ, ਇਹ ਮਾਤੜ ਹੈ ਸਾਨੂੰ ਪਸੰਦ ਨਹੀਂ। ਉਹਨਾਂ ਉਹਨੂੰ ਡੱਕਿਆ ਨਹੀਂ, ਉਹਨਾਂ ਨੇ ਉਹਨੂੰ ਮੇਅਰ ਬਣਾਇਆ ਔਰ ਸਾਡੇ ਸਾਰੇ ਪਾਕਿਸਤਾਨੀਆਂ ਵਾਸਤੇ ਇੱਕ ਇੱਜ਼ਤ ਦਾ ਬਾਇਸ ਬਣੀ ਇਹ ਗੱਲ। ਲੇਕਿਨ ਹੁਣ ਅਗਰ ਕੱਲ੍ਹ ਨੂੰ ਆ ਕੇ ਇਹ ਜ਼ਾਕਿਰ ਸਾਹਿਬ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਉਲਟ ਕੰਮ ਨੂੰ ਸਪੋਰਟ ਕਰਨ, ਜਿਹੜਾ ਸਾਡੀ ਪਾਕਿਸਤਾਨੀਆਂ ਦੀ ਇੱਕ ਮਾੜੀ ਆਦਤ ਹੈ ਵੀ ਅਸੀਂ ਬਾਹਰ, ਮੈਂ ਚੌਧਰੀ ਸਾਹਿਬ ਦੀ ਤਾਰੀਫ ਕੀਤੀ, ਦੂਜੇ ਪਾਸੇ ਮੈਂ ਚੌਧਰੀ ਸਾਹਿਬ ਨੂੰ ਨਹੀਂ ਕਹਿ ਰਿਹਾ, ਉਹ ਤਾਂ ਜ਼ਾਹਿਰ ਹੈ ਆਉਣ ਵਾਲੇ ਦਿਨਾਂ 'ਚ ਆਪਣੇ ਰੰਗ ਵਿਖਾਉਣਗੇ, ਚੰਗੇ ਵਿਖਾਉਣਗੇ ਤੇ ਅਸੀਂ ਚੰਗਿਆਈ ਕਰਾਂਗੇ, ਬੁਰੇ ਵਿਖਾਉਣਗੇ ਤੇ ਬੁਰਾਈ ਕਰਾਂਗੇ। ਲੇਕਿਨ ਪਾਕਿਸਤਾਨੀਆਂ ਦਾ ਇੱਕ ਅਮੂਮੀ ਮਸਲਾ ਹੈ ਵੀ ਜਿਸ ਵੇਲੇ ਮਾਲ ਪਾਣੀ ਕਮਾ ਲੈਂਦੇ ਨੇ, ਬਾਹਰ ਇੱਜ਼ਤ ਕਮਾ ਲੈਂਦੇ ਨੇ, ਤੇ ਫਿਰ ਆਉਂਦੇ ਨੇ ਪਿੰਡ ਵਾਲਿਆਂ ਨੂੰ ਪਤਾ ਲੱਗੇ ਵੀ ਸਾਡੀ ਇੱਜ਼ਤ ਹੈ ਬੜੀ। ਹੁਣ ਪਿੰਡ ਵਾਲਿਆਂ ਨੂੰ ਕਿਵੇਂ ਪਤਾ ਲੱਗੇ ਜਦੋਂ ਤੱਕ DC ਸ਼ੀਸੀ ਦੇ ਦਫ਼ਤਰ ਦੇ ਵਿੱਚ ਕੋਈ ਟਹਿਲ ਸੇਵਾ ਨਾ ਹੋਵੇ, ਕੋਈ MNA ਮੁਤਲਕਾ ਨਾ ਮਿਲੇ, ਵਜ਼ੀਰ ਨਾ ਮਿਲੇ, ਕਮਿਸ਼ਨਰ ਨਾ ਮਿਲੇ, ਸਮਝ ਰਹੇ ਹੋ ਨਾ, ਥਾਣੇਦਾਰ ਗੱਲ ਨਾ ਸੁਣੇ, ਤੇ ਫਿਰ ਜਿਹੜੇ ਬਾਹਰ ਬੈਠੇ ਹੋਏ ਬੰਦੇ ਨੇ ਉਹ ਉੱਥੇ ਜਾ ਕੇ ਜਿਹੜੀਆਂ ਬਾਹਰ ਗੱਲਾਂ ਦੀ ਆਜ਼ਾਦੀ ਮਹਿਸੂਸ ਕਰਦੇ ਨੇ, ਸਮਝਦੇ ਹੋ ਨਾ, ਜਿਹੜੀਆਂ ਗੱਲਾਂ ਦੇ ਉੱਤੇ ਬਾਹਰ ਕਾਮਯਾਬ ਹੁੰਦੇ ਨੇ ਉਹਦੀ ਨਫੀ ਉੱਥੇ ਵਾਪਸ ਕਰਦੇ ਨੇ। ਬਾਹਰ ਜ਼ਾਕਿਰ ਚੌਧਰੀ ਸਾਹਿਬ ਆਪਣੇ ਬੈਕਗਰਾਊਂਡ ਦੇ ਹਿਸਾਬ ਨਾਲ ਬਣ ਗਏ, ਲੇਕਿਨ ਪਾਕਿਸਤਾਨ 'ਚ ਮਾੜਾ ਬੰਦਾ ਜਿਹੜਾ ਮੇਅਰ ਤੇ ਬਣਨਾ ਦੂਰ ਦੀ ਗੱਲ ਹੈ, ਉਹ MPA ਜਾਂ ਯੂਨੀਅਨ ਕਾਉਂਸਲ ਦਾ ਨਾਜ਼ਮ ਨਹੀਂ ਬਣ ਸਕਦਾ। ਤੇ ਇਹ ਜਦੋਂ ਬਾਹਰ ਜਿਹੜੇ ਬੰਦੇ ਇਸ ਸਾਰੇ ਮਾਹੌਲ ਤੋਂ ਲੁਤਫ ਅੰਦੋਜ਼ ਹੁੰਦੇ ਨੇ ਜਾਂ ਉਸ ਕਾਮਯਾਬੀ ਨੂੰ ਸਮੇਟਦੇ ਨੇ, ਖੁਸ਼ ਹੁੰਦੇ ਨੇ ਔਰ ਉਹਦਾ ਹਿੱਸਾ ਬਣਦੇ ਨੇ, ਜਦੋਂ ਪਾਕਿਸਤਾਨ 'ਚ ਜਾ ਕੇ ਉਹ ਹੀ ਮਾਜ਼ਰਤ ਇਸ ਲਫ਼ਜ਼ 'ਤੇ ਝਗੜਾ ਮਾਰਦੇ ਨੇ ਤੇ ਉਹਦਾ ਮੈਨੂੰ ਬਹੁਤ ਅਫਸੋਸ ਹੁੰਦਾ। ਚਲੋ ਪਾਕਿਸਤਾਨ 'ਚ ਰਹਿਣ ਵਾਲਾ ਬੰਦਾ ਜਿਹਨੇ ਕਦੀ ਉਸ ਫਲ ਦਾ ਮਜ਼ਾ ਚੱਖਿਆ ਹੀ ਨਹੀਂ, ਜਿਹਨੇ ਆਜ਼ਾਦੀ ਚੱਖੀ ਨਹੀਂ ਕਦੀ ਪੂਰੀ, ਉਹਨੂੰ ਕੀ ਪਤਾ, ਪਰ ਜਿੰਨੇ ਬਾਹਰ ਚੱਖ ਲਈ ਉਹ ਜਦੋਂ ਜਾ ਕੇ ਚਵਲਾ ਮਾਰਦਾ ਸਿਰਫ ਮਾਜ਼ਰਤ ਇਸ ਲਫ਼ਜ਼ 'ਤੇ, ਫਿਰ ਜਦੋਂ ਉਹ ਤਸਵੀਰਾਂ ਖਿਚਵਾਉਣ ਵਾਸਤੇ, ਸਿਰਫ ਆਪਣੇ ਉੱਥੇ ਸ਼ਰੀਕਾਂ ਨੂੰ ਦੱਸਣ ਵਾਸਤੇ ਵੀ ਵੇਖੋ ਮੇਰੀ ਬੜੀ ਗੱਲ ਹੈ, ਤੇ ਉਹ ਜਿਹੜਾ ਉੱਥੇ ਸਮਾਜ ਦੇ ਵਿੱਚ ਜਿਹੜਾ ਕੈਂਸਰ ਹੈ, ਚੌਧਰੀ ਨਿਜ਼ਾਮਦੀਨ ਜਾਂ ਉਹਦੇ ਪਰਵਰਦਾ ਲੋਕ ਜਿਹੜੇ ਨੇ ਥੱਲੇ, ਉਹ ਜਿਹੜੇ ਉੱਥੇ ਜਕੜ ਕੇ ਬੈਠੇ ਨੇ ਲੋਕਾਂ ਨੂੰ, ਉਹਨਾਂ ਨੂੰ ਥਾਪੀ ਦਿੰਦੇ ਨੇ, ਜਾਂ ਉਹ ਅਗਰ ਬਰਤਾਨੀਆ ਆਉਣ, ਅਮਰੀਕਾ ਆਉਣ, ਉਹਨਾਂ ਨਾਲ ਤਸਵੀਰਾਂ ਖਿਚਵਾਉਂਦੇ ਨੇ, ਸ਼ਾਪਿੰਗ ਕਰਕੇ ਦਿੰਦੇ ਨੇ, ਟਹਿਲ ਸੇਵਾ ਕਰਦੇ ਨੇ, ਜਾ ਕੇ ਉਹਨਾਂ ਕੋਲ ਤਮਗੇ ਲੈਂਦੇ ਨੇ, ਉਦੋਂ ਮੇਰਾ ਦਿਲ ਕਰਦਾ ਵੀ ਇਹਨਾਂ 'ਤੇ ਲਾਨਤ ਭੇਜਾਂ ਵੀ ਯਾਰ ਤੁਹਾਡਾ ਕੁਝ ਨਹੀਂ ਵਿਗੜਿਆ,
ਤੁਸੀਂ ਬਾਹਰ ਵੀ ਰਹੇ, ਬਾਹਰ ਸਭ ਕੁਝ ਹਾਸਿਲ ਵੀ ਕਰ ਲਿਆ, ਤੁਹਾਨੂੰ ਇੱਜ਼ਤ ਵੀ ਮਿਲ ਗਈ, ਲੇਕਿਨ ਪਾਕਿਸਤਾਨੀਆਂ ਦੀ ਕਿਸਮਤ 'ਚ ਵਾਪਸ ਜਾ ਕੇ ਤੁਸੀਂ ਗੁਲਾਮੀ ਹੀ ਲਿਖਣਾ ਚਾਹੁੰਦੇ ਹੋ। ਹੁਣ ਇਹ ਜਿਹੜੀ ਸੂਰਤ ਹਾਲ ਹੈ, ਇਹਦੇ ਵਿੱਚ ਮੈਂ ਸਿਰਫ ਤੁਹਾਨੂੰ ਇੰਨਾ ਹੀ ਕਹਾਂਗਾ ਕਿ ਚੌਧਰੀ ਸਾਹਿਬ ਨੂੰ ਮੁਬਾਰਕ ਵੀ ਦਿਓ ਸਾਡੇ ਵੱਲੋਂ ਜਾ ਕੇ, ਤੇ ਉਹਨਾਂ ਨੂੰ ਇਹ ਕਹੋ ਵੀ ਉੱਥੇ ਮੁਲਕ ਦਾ ਨਾਂ ਰੋਸ਼ਨ ਕਰਨ। ਤੇ ਜੇ ਪਾਕਿਸਤਾਨ ਆਉਣਾ ਹੈ, ਗਰੀਬਾਂ ਦੀ ਮਦਦ ਕਰੋ, ਆਪਣੇ ਸਾਕਾਂ ਨੂੰ ਮਿਲੋ, ਰਿਸ਼ਤੇਦਾਰਾਂ ਨੂੰ ਮਿਲੋ, ਸਾਰਾ ਕੁਝ ਕਰੋ, ਜੀ ਆਇਆਂ ਨੂੰ। ਲੇਕਿਨ ਉੱਥੇ ਜਾ ਕੇ ਜਿਹੜੇ ਚੌਧਰੀ ਸਾਹਿਬ ਨੇ, ਜਿਨ੍ਹਾਂ ਨੇ ਪਾਕਿਸਤਾਨ ਦੀ ਤਬਾਹੀ ਫੇਰੀ, ਔਰ ਮਾਜ਼ਰਤ ਦੇ ਨਾਲ ਬਰਤਾਨੀਆ 'ਚ ਜ਼ਿਆਦਾਤਰ ਜਿਹੜੇ ਸਿਆਸਤਦਾਨ ਨੇ, MPs ਨੇ, ਉਹ ਸਾਡੇ ਚੌਧਰੀ ਦੇ ਥੱਲੇ ਲੱਗੇ ਨੇ। ਜ਼ਿਆਦਾ ਤਾਦਾਦ, ਸਾਰਿਆਂ ਨਹੀਂ ਮੈਂ ਕਹਿੰਦਾ, ਪਰ ਜ਼ਿਆਦਾਤਰ। ਉਹਦੀ ਵਜ੍ਹਾ ਕੀ ਹੈ? ਵਜ੍ਹਾ ਹੈ ਵੀ ਜ਼ਿਆਦਾਤਰ ਪਿੱਛੋਂ ਮਾਤੜ ਸਨ, ਪਿੰਡਾਂ ਤੋਂ ਸਨ ਜਾਂ ਮਾਤੜ ਸਨ। ਮਾਤੜ ਬੈਕਗਰਾਊਂਡ, ਸਾਡੇ ਵਰਗੇ ਸਾਰੇ ਬੰਦੇ ਜਿਹੜੇ ਪਿੰਡਾਂ 'ਚੋਂ ਨਿਕਲੇ ਨੇ, ਉਹਨਾਂ ਦੀ ਕਿਉਂਕਿ ਮਾਂ ਪਿਓ ਮਾਤੜ ਸਨ, ਉਹਨਾਂ ਦੀ ਜਦੋਂ ਪਰਵਰਿਸ਼ ਹੋਈ ਤੇ ਉਹ ਮਾਂ ਪਿਓ ਨੇ ਘਰ ਇਹ ਹੀ ਦੱਸਿਆ ਵੀ ਉਹ ਪੁੱਤਰ, ਉਹ ਫਲਾਨਾ ਖਾਨ, ਫਲਾਨਾ ਜਗੀਰਦਾਰ, ਫਲਾਨਾ ਵਡੇਰਾ, ਫਲਾਨਾ ਉਹਦੀ ਕੀ ਗੱਲ ਹੈ, ਫਲਾਨੇ ਚੌਧਰੀ ਦੀ ਕੀ ਗੱਲ ਹੈ। ਉਹ ਰਹੇ ਤੇ ਬਰਤਾਨੀਆ ਨੇ, ਕਿਉਂਕਿ ਮਾਂ ਪਿਓ ਉਸ ਕੈਂਸਰ ਦਾ ਸੋਸਾਇਟੀ ਦਾ ਹਿੱਸਾ ਸਨ, ਉਹਨਾਂ ਗੁਲਾਮੀ ਵੇਖੀ ਸੀ। ਇੱਕ YouTube ਦੇ ਉੱਤੇ ਬਾਂਦਰਾਂ ਦਾ, ਇਹ ਮੈਂ ਮਜ਼ਕਾ ਖੇਜ਼ ਗੱਲ ਨਹੀਂ ਕਰਨ ਡਿਆ, ਬਾਂਦਰਾਂ ਦਾ ਇੱਕ ਇਹ ਜਿਹੜਾ ਤਜਰਬਾ ਹੈ, ਇਹ ਤਜਰਬਾ ਇਹ ਹੈ ਕਿ ਉਹਨਾਂ ਨੇ ਇੱਕ ਪਿੰਜਰੇ ਦੇ ਵਿੱਚ ਬਾਂਦਰ ਰੱਖੇ, ਔਰ ਉਹ 4-5 ਬਾਂਦਰ ਰੱਖੇ, ਤੇ ਜਿਹੜਾ ਬਾਂਦਰ ਉੱਤੇ ਕੇਲਾ ਰੱਖਦੇ ਸਨ, ਉਹ ਪੌੜੀ ਚੜ੍ਹ ਕੇ ਉੱਤੇ ਜਾਂਦਾ ਸੀ ਖਾਣ, ਤੇ ਉਹ ਠੰਡਾ ਪਾਣੀ ਪਾਉਂਦੇ ਸਨ, ਠੰਡਾ ਯਖ ਪਾਣੀ ਬਾਂਦਰ ਤੇ ਪਾਉਂਦੇ ਸਨ। ਉਹ ਬਾਂਦਰਾਂ ਦੀ ਜ਼ਾਹਿਰ ਹੈ ਥੋੜੀ ਦੇਰ ਤੋਂ ਬਾਅਦ ਲਰਨਿੰਗ ਹੋ ਗਈ ਕਿ ਬਈ ਇਹ ਕੇਲਾ ਨਹੀਂ ਖਾਣਾ ਚੜ੍ਹ ਕੇ, ਜੋ ਸਾਨੂੰ ਵੈਸੇ ਖਾਣਾ ਮਿਲੇਗਾ ਉਹ ਲੈਣਾ, ਕਿਉਂਕਿ ਉੱਤੇ ਗਏ ਤੇ ਠੰਡਾ ਪਾਣੀ ਪੈਣਾ। ਫਿਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇੱਕ ਬਾਂਦਰ ਵਿੱਚੋਂ ਕੱਢ ਦਿੱਤਾ ਤੇ ਇੱਕ ਨਵਾਂ ਬਾਂਦਰ ਵਿੱਚ ਪਾ ਦਿੱਤਾ। ਉਹ ਜਿਹੜਾ ਨਵਾਂ ਆਇਆ, ਉਹਨੂੰ ਤਾਂ ਨਹੀਂ ਸੀ ਪਤਾ ਵੀ ਪਾਣੀ ਪੈਂਦਾ ਉੱਤੋਂ ਠੰਡਾ। ਉਹ ਨਵਾਂ ਬਾਂਦਰ ਜਾਂਦਾ ਸੀ ਉੱਤੇ ਕੇਲਾ ਚੁੱਕਣ, ਜਿਸ ਵੇਲੇ ਉਹ ਜਾਂਦਾ ਸੀ ਤੇ ਸਾਰੇ ਬਾਂਦਰਾਂ ਦੇ ਉੱਤੇ ਠੰਡਾ ਪਾਣੀ ਪੈਂਦਾ ਸੀ, ਤੇ ਉਹ ਬਾਂਦਰ ਸਾਰੇ ਫਿਰ ਘਬਰਾ ਜਾਂਦੇ ਸਨ। ਜਿਹੜੇ ਪੁਰਾਣੇ 3 ਸਨ, ਉਹਨਾਂ ਨੂੰ ਤਾਂ ਪਤਾ ਹੀ ਸੀ ਵੀ ਠੰਡਾ ਪਾਣੀ ਪੈਣਾ, ਨਵੇਂ ਨਹੀਂ ਸੀ ਪਤਾ। ਉਹ ਭੱਜ ਕੇਲਾ ਫੜਨ ਜਾਂਦਾ ਸੀ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਉਹ ਜਿਹੜੇ 3 ਬਾਂਦਰ ਸਨ ਨਾ, ਉਹਨਾਂ ਨੇ ਜਿਸ ਵੇਲੇ ਚੌਥਾ ਬਾਂਦਰ ਉੱਤੇ ਜਾਂਦਾ ਸੀ, ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਤੂੰ ਉੱਤੇ ਨਾ ਜਾ, ਸਾਡੇ ਸਾਰਿਆਂ 'ਤੇ ਠੰਡਾ ਪਾਣੀ ਪੈਣਾ। ਫਿਰ ਉਹਨਾਂ ਨੇ ਕੀ ਕੀਤਾ, ਉਹਨਾਂ ਬਾਂਦਰ ਹੋਰ ਬਦਲਣੇ ਸ਼ੁਰੂ ਕਰਤੇ, ਹੌਲੀ ਹੌਲੀ ਪਾਣੀ ਪਾਉਣਾ ਬੰਦ ਕਰ ਦਿੱਤਾ, ਤੇ 4 ਬਾਂਦਰ ਉਹਨਾਂ ਨੇ ਬਦਲ ਦਿੱਤੇ। ਮਤਲਬ 4 ਬਾਂਦਰ ਇੱਕ ਕਰਕੇ, ਇਹ ਨਹੀਂ ਕਿ ਇੱਕੋ ਵਾਰੀ ਇਕੱਠੇ ਬਦਲ ਦਿੱਤੇ, ਇੱਕ ਕਰਕੇ 4 ਬਾਂਦਰ। ਮਤਲਬ ਇੱਕ ਵਾਰੀ ਇੱਕ ਬਦਲਿਆ, ਉਹ ਪੁਰਾਣੇ ਬਾਂਦਰਾਂ ਨਾਲ 2 ਦਿਨ ਰਿਹਾ, ਫਿਰ ਉਹਨਾਂ ਦੇ ਵਿੱਚੋਂ ਪੁਰਾਣਿਆਂ 'ਚੋਂ ਇੱਕ ਬਦਲਿਆ, ਫਿਰ ਉਹ ਪੁਰਾਣੇ ਬਾਂਦਰਾਂ। ਉਹ ਜਿਹੜਾ ਨਵਾਂ ਬਾਂਦਰ ਹੁਣ ਆਉਂਦਾ ਸੀ, ਉਹਨੂੰ ਪੁਰਾਣੇ ਬਾਂਦਰ ਜਿਹੜੇ ਸਨ, ਉਹ ਹਾਲਾਂਕਿ ਉਹਨਾਂ ਦੇ ਉੱਤੇ ਕਦੇ ਠੰਡਾ ਪਾਣੀ ਨਹੀਂ ਸੀ ਪਿਆ, ਉਹਨਾਂ ਬਾਂਦਰਾਂ 'ਤੇ, ਕਿਉਂਕਿ ਇੱਕ ਕਰਕੇ ਬਦਲ ਦਿੱਤੇ ਸਨ, ਉਹਨਾਂ 'ਤੇ ਕਦੇ ਠੰਡਾ ਪਾਣੀ ਨਹੀਂ ਸੀ ਪਿਆ। ਪਰ ਉਹਨਾਂ ਨੂੰ ਇਹ ਸੀ ਵੀ ਰਿਵਾਜ ਹੈ ਇੱਥੇ, ਜਿਹਨੇ ਉੱਤੇ ਕੇਲਾ ਚੁੱਕਣ ਜਾਣਾ ਉਹਨੂੰ ਮਾਰਨਾ। ਇਹ ਅਨਫੋਰਚੂਨੇਟਲੀ ਤੁਸੀਂ ਜਿਹੜੇ ਬਰਤਾਨੀਆ ਦੇ ਵਿੱਚ ਜ਼ਿਆਦਾਤਰ ਸਾਡੇ MP, ਉਹਨਾਂ ਦੀ ਜਿਹੜੀ ਹਾਲਾਤ ਵੇਖਦੇ, ਉਹ ਪਾਕਿਸਤਾਨ ਆਉਂਦੇ ਨੇ, ਉਹ ਹੀ ਖੱਜਲ ਖਰਾਬਾ ਕਰਦੇ ਨੇ, ਉਹ ਹੀ ਖੱਚਾ ਮਾਰਦੇ ਨੇ, ਜਿਹੜੀਆਂ ਉੱਥੇ ਪਾਕਿਸਤਾਨ ਦੇ ਵਿੱਚ MP MNA ਮਾਰਦੇ ਨੇ, ਬਲਕਿ ਉਹਨਾਂ ਤੋਂ ਬਹੁਤੀਆਂ ਮਾਰਦੇ ਨੇ। ਤੁਸੀਂ ਸਿਰ ਫੜ ਕੇ ਬਹਿ ਜਾਂਦੇ ਹੋ ਵੀ ਬਰਤਾਨੀਆ ਨੇ ਇਹਨਾਂ ਦਾ ਕੁਝ ਨਹੀਂ ਵਿਗਾੜਿਆ, ਉੱਥੇ ਜਮਹੂਰੀਅਤ ਦਾ ਫਲ ਖਾ ਕੇ ਇੱਥੋਂ ਤੱਕ ਕੱਪੜ ਗਏ ਨੇ, ਤੇ ਇਹ ਪਾਕਿਸਤਾਨ ਉਹੀ ਖੱਚਾ ਮਾਰਨ ਡਏ ਨੇ। ਇਸ ਵਾਸਤੇ ਚੌਧਰੀ ਜ਼ਾਕਿਰ ਸਾਹਿਬ ਦਾ ਹੁਣ ਬੜਾ ਰੋਲ ਹੈ। ਮੇਰਾ ਪੈਗਾਮ ਹੈ, ਮੈਂ ਉਹਨਾਂ ਨੂੰ ਜਾਣਦਾ ਕੋਈ ਨਹੀਂ, ਪਰ ਇੱਥੋਂ ਮੈਨੂੰ ਪੈਗਾਮ ਹੈ ਵੀ ਹੁਣ ਜੇ ਰੱਬ ਨੇ ਤੁਹਾਨੂੰ ਇੱਜ਼ਤ ਦੇ ਛੱਡੀ ਹੈ, ਜੇ ਰੰਗ ਲਾਤੇ ਨੇ, ਤੇ ਹੁਣ ਇਹ ਵਾਲੀਆਂ ਖੱਚਾਂ ਮਾਜ਼ਰਤ ਨਾਲ, ਤੁਸੀਂ ਮੇਰੇ ਤੋਂ ਵੱਡੇ ਹੋ, ਬਜ਼ੁਰਗ ਹੋ, ਮੈਂ ਤੁਹਾਡੇ ਲਈ ਇਹ ਲਫ਼ਜ਼ ਨਹੀਂ, ਮੈਂ ਇਹ ਅਮੂਮੀ ਤੌਰ 'ਤੇ ਜੋ ਹੋਣ ਡਿਆ ਉਹ ਗੱਲ ਕਰਨ ਡਿਆ ਵੀ ਇਹ ਕੰਮ ਤੁਸੀਂ ਨਾ ਕਰਿਓ। ਪਾਕਿਸਤਾਨ ਜਾਓ, ਪਾਕਿਸਤਾਨ ਜਾ ਕੇ ਲੋਕਾਂ ਦੀ ਖਿਦਮਤ ਵੀ ਕਰੋ, ਲੇਕਿਨ ਜਿਸ ਜਮਹੂਰੀਅਤ ਦੀ ਵਜ੍ਹਾ ਤੋਂ ਆਪ ਇੱਥੇ ਪਹੁੰਚੇ ਹੋ, ਪਾਕਿਸਤਾਨ ਵਾਸਤੇ ਵੀ ਉਹੀ ਰਿਜ਼ਲਟ ਮੰਗੋ। ਤੇ ਜਿਹੜੇ ਦੂਜੇ MPs ਨੇ, ਉਹਨਾਂ ਨੂੰ ਮੈਨੂੰ ਪੈਗਾਮ ਹੈ, ਔਰ ਅਗਰ ਕੋਈ ਜਾਣਦਾ ਉਹਨਾਂ ਨੂੰ, ਤੇ ਮੇਰਾ ਸੋਸ਼ਲ ਮੀਡੀਆ ਕਲਿੱਪ ਉਹਨਾਂ ਨੂੰ ਜ਼ਰੂਰ ਘੱਲਣਾ ਕਿ ਇਹ ਹਰਕਤਾਂ ਨਾ ਕਰਿਆ ਕਰੋ, ਤੁਸੀਂ ਬੜੇ ਭੈੜੇ ਲੱਗਦੇ ਜੇ। ਸਾਨੂੰ ਪਤਾ ਤੁਸੀਂ ਤਾਂ ਉੱਥੇ ਜੰਮੇ ਪਲੇ ਜੇ, ਪਰ ਤੁਸੀਂ ਆਪਣੇ ਮਾਂ-ਬਾਪ ਦੇ ਜ਼ਿਹਨ 'ਚ ਉਹ ਹੀ ਜਿਹੜੀ ਮੈਂ ਪਿੰਜਰੇ ਵਾਲੀ ਗੱਲ ਦੱਸੀ, ਉਹ ਗੁਲਾਮੀ ਜਿਹੜੀ ਉਹ ਤੁਹਾਨੂੰ ਟਰਾਂਸਫਰ ਹੋ ਗਈ ਹੈ। ਉੱਥੇ ਤਾਂ ਤੁਸੀਂ ਬਰਾਬਰ ਦੇ ਹਕੂਕ ਮੰਗਦੇ ਹੋ ਗੋਰਾ ਸਾਹਿਬ ਕੋਲ, ਜਿਹੜਾ ਸਾਡਾ ਇੱਥੇ ਬਰਾਊਨ ਸਾਹਿਬ ਹੈ, ਉਹਨੂੰ ਆ ਕੇ ਤੁਸੀਂ ਵੀ ਗੋਡੇ ਜਿਹੜੇ ਸਜਦੇ ਦਿੰਦੇ ਹੋ। ਤੁਹਾਨੂੰ ਲੱਭਦਾ ਕੀ ਹੈ ਵੀ ਤੁਹਾਨੂੰ ਉਹ ਜਹਾਜ਼ ਤੋਂ ਕੋਈ ਰਿਸੀਵ ਕਰ ਲੈਂਦਾ, ਤੁਹਾਡੇ ਅੱਗੇ ਹੂਟਰ ਵਾਲੀ ਗੱਡੀ ਲਾ ਦਿੰਦੇ ਨੇ। ਉਹੀ ਬਦਮਾਸ਼ੀ ਜਿਹੜੀ ਪਾਕਿਸਤਾਨ ਦੇ ਵਿੱਚ ਲੋਕੀ ਜਿਹੜੇ ਨੇ ਉਹ ਬੜਾ ਜਨਾਬੇ ਵਾਲਾ ਇੰਜੋਏ ਕਰਦੇ ਨੇ, ਉਹ ਤੁਸੀਂ ਵੀ ਉੱਥੇ ਜਾ ਕੇ ਇੰਜੋਏ ਕਰਦੇ ਹੋ। ਤੇ ਫਿਰ ਮੈਨੂੰ ਦੱਸੋ ਵੀ ਇਸ ਸ਼ਊਰ ਦੀ, ਉਸ ਸੁਸਾਇਟੀ 'ਚ ਰਹਿਣ ਦਾ ਤੁਹਾਨੂੰ ਫਾਇਦਾ ਕੀ? ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।